ਇੱਕ ਮੁੰਡਾ ਸੀ ਨਾ, ਉਹਦੇ ਯਾਰ ਬੇਲੀ 10-12 ਸੀ ਤੇ ਉਹਨਾਂ ਨੇ ਡੇਰੇ 'ਚ ਆ ਕੇ ਬਹਿ ਨਾ ਤੇ ਗੱਪਾਂ ਛੱਪਾਂ ਮਾਰਨੀਆਂ ਤੇ ਚੰਗੀਆਂ ਲੰਮੀਆਂ ਲੰਮੀਆਂ ਛੱਡਣੀਆਂ। ਤੇ ਉਹ ਮੁੰਡੇ ਦੇ ਪਿਓ ਨੇ ਉਹਨੂੰ ਸਮਝਾਉਣਾ ਵੀ ਯਾਰ ਆ ਇੰਨੇ ਤੂੰ ਮੁੰਡੇ ਬੇਲੀ ਇਕੱਠੇ ਕਰ ਲੈਂਦਾ, ਇਹਨਾਂ 'ਚ ਤੈਨੂੰ ਪਤਾ ਕਿ ਵਫਾਦਾਰ ਵੀ ਤੇਰਾ ਕੌਣ ਆ? ਉਹਨੇ ਕਿਹਾ ਅੱਬਾ ਜੀ ਇਹ ਕਿਹੜੀ ਗੱਲ ਆ, ਮੇਰੇ ਸਾਰੇ ਯਾਰ ਆ, ਮੇਰੇ ਸਾਰੇ ਵਫਾਦਾਰ ਹੀ ਆ, ਅਸੀਂ ਇੱਕ ਦੂਸਰੇ ਨਾਲ ਵਫਾਦਾਰੀਆਂ ਕਰਦੇ ਹਾਂ। ਉਹਨੇ ਕਿਹਾ ਅੱਛਾ। ਉਹਨੇ ਕਿਹਾ ਚੱਲ ਠੀਕ ਆ, ਪਰਖ ਲੈਂਦੇ ਇਹਨਾਂ ਨੂੰ ਵੀ। ਉਹਨੇ ਕਿਹਾ ਉਹ ਕਿੱਦਾਂ? ਉਹਨੇ ਪਿਓ ਨੇ ਕੀ ਕੀਤਾ, ਇੱਕ ਦੁੰਬਾ ਲਿਆ, ਜ਼ਿਬਾ ਕੀਤਾ, ਜ਼ਿਬਾ ਕਰਕੇ ਇੱਕ ਬੋਰੀ 'ਚ ਬੰਦ ਕੀਤਾ ਤੇ ਬੰਦ ਕਰਕੇ ਉਹਨੇ ਕਿਹਾ ਗੱਡੀ ਦੀ ਡਿੱਗੀ 'ਚ ਰੱਖ ਲਾ ਤੇ ਸਾਰੇ ਬੇਲੀਆਂ ਕੋ ਜਾਈ ਤੇ ਜਾ ਕੇ ਉਹਨਾਂ ਨੂੰ ਕਹੀਂ ਯਾਰ ਮੇਰੇ ਕੋਲੋਂ ਬੰਦਾ ਕਤਲ ਹੋ ਗਿਆ ਤੇ ਇਹਦਾ ਹੱਲ ਦੱਸੋ ਕੀ ਹੈ। ਉਹਨੇ ਗੱਡੀ ਤੋਰ ਲਈ, ਲੈ ਕੇ ਤੁਰ ਪਿਆ। ਇੱਕ ਯਾਰ ਕੋ ਗਿਆ, ਉਹਨੂੰ ਕਹਿੰਦਾ ਵੀ ਯਾਰ ਮੇਰੇ ਕੋਲੋਂ ਬੰਦਾ ਕਤਲ ਹੋ ਗਿਆ। ਉਹ ਲੜਿਆ, ਦੂਸਰੇ ਗਿਆ, ਤੀਸਰੇ ਗਿਆ, 8-10 11 ਬੇਲੀਆਂ ਹੋ ਗਿਆ, ਵਿੱਚੋਂ 2-4 ਬੇਲੀ ਉਹਨਾਂ ਤੇ ਲੜੇ ਵੀ ਯਾਰ ਤੂੰ ਇਹ ਕੀ ਸਾਡੇ ਤੇ ਕੇਸ ਪਵਾਉਂਗਾ, ਲੈ ਯਾਰ ਨੂੰ ਨਿਕਲ ਜਾ ਟਾਈਮ ਨਾਲ, ਕਿਤੇ ਸਿੱਟ ਸੁੱਟਿਆ। ਮੁੰਡਾ ਬੜਾ ਪਰੇਸ਼ਾਨ, ਏਦਾਂ ਹੀ ਪਰੇਸ਼ਾਨ ਹੋ ਕੇ ਘਰ ਆ ਗਿਆ। ਜਦੋਂ ਘਰ ਆਇਆ, ਘਰ ਆ ਕੇ ਪਿਓ ਨੂੰ ਕਹਿੰਦਾ ਕਿ ਅੱਬਾ ਜੀ ਸਾਰੇ ਬੇਲੀਆਂ ਨੇ ਰਿਜੈਕਟ ਕਰਤਾ ਮੈਨੂੰ, ਵੀ ਕਿਸੇ ਨੇ ਵੀ ਮੈਨੂੰ ਕਿਹਾ ਵੀ ਆਇਆ ਯਾਰ ਤੇਰੇ ਨਾਲ ਇਹਨੂੰ ਕਿਤੇ ਸਾਈਡ ਤੇ ਲਾ ਆਈਏ, ਕਿਤੇ ਕੰਢੇ ਕਿਨਾਰੇ ਲਾ ਆਈਏ, ਇਹ ਤਾਂ ਮੈਨੂੰ ਗੇੜਾ ਦੇ ਗਏ ਸਾਰੇ। ਉਹਨੇ ਕਿਹਾ ਫਿਰ ਵੇਖਿਆ ਹੀ ਆ ਹੀ ਤੇਰੇ ਵਫਾਦਾਰ, ਤੇਰੇ ਨਾਲ ਆ ਹੀ ਵਫਾ ਨਿਭਾਉਣ ਵਾਲੇ। ਹੁਣ ਤੂੰ ਏਦਾਂ ਕਰ, ਮੇਰਾ ਇੱਕ ਯਾਰ ਆ, ਪੂਰੀ ਜ਼ਿੰਦਗੀ 'ਚ ਇੱਕ ਯਾਰ ਬਣਾਇਆ, ਫਲਾਨੀ ਜਗ੍ਹਾ ਤੇ ਜਾ ਚੱਲ ਜਾ, ਇਹੀ ਬੋਰੀ ਉਹਨੂੰ ਜਾ ਕੇ ਕਹੀਂ ਵੀ ਆ ਮੈਨੂੰ ਫਲਾਨੇ ਦਾ ਮੈਂ ਪੁੱਤ ਹਾਂ ਤੇ ਮੇਰੇ ਕੋਲੋਂ ਬੰਦਾ ਕਤਲ ਹੋ ਗਿਆ, ਜਾਂ ਉਹਨੂੰ ਵੇਖ ਕੇ ਆਓ ਕਿੱਦਾਂ ਦਾ। ਉਹ ਹੁਣ ਡਿੱਗੀ ਦੇ ਵਿੱਚ ਉਹਨੇ ਉਹੀ ਦੁੰਬਾ ਰੱਖਿਆ, ਲੈ ਕੇ ਉੱਥੇ ਚੱਲ ਗਿਆ। ਜਾ ਕੇ ਮਿਲਿਆ, ਉਹ ਜਾ ਕੇ ਜਦੋਂ ਮਿਲਿਆ ਉਹਨੇ ਕਿਹਾ ਜੀ ਅਸਲਾਮ ਵਾਲੇਕੁਮ। ਵਾਲੇਕੁਮ ਸਲਾਮ ਚਾਚਾ ਜੀ, ਮੈਂ ਫਲਾਨੇ ਦਾ ਮੁੰਡਾ ਵਾਂ। ਉਹਨੇ ਕਿਹਾ ਆਪ ਧਰੀਆ ਕੀ ਹਾਲ ਆ? ਉਹਨੇ ਕਿਹਾ ਠੀਕ ਆ। ਉਹਨੇ ਕਿਹਾ ਚਾਚਾ ਜੀ ਮੇਰੇ ਕੋਲੋਂ ਬੰਦਾ ਕਤਲ ਹੋ ਗਿਆ ਤੇ ਗੱਡੀ ਦੀ ਡਿੱਗੀ 'ਚ ਪਿਆ, ਇਹਦਾ ਹੱਲ ਕੋਈ ਦੱਸੋ। ਉਹਨੇ ਕਿਹਾ ਪੁੱਤ ਚੁੱਪ ਕਰਕੇ ਗੱਡੀ ਅੰਦਰ ਲੈ ਆਇਆ। ਗੱਡੀ ਅੰਦਰ ਲੈ ਗਿਆ, ਉਹਨੇ ਆਪਣੇ ਨੌਕਰਾਂ ਚਾਕਰਾਂ ਨੂੰ, ਉਹ ਬੰਦੇ ਨੇ ਕਿਹਾ ਇੱਥੇ ਟੋਇਆ ਕੱਢੋ। ਉਹਨਾਂ ਨੇ ਟੋਇਆ ਕੱਢਤਾ। ਉਹਨੇ ਕਿਹਾ ਜਾਓ ਆਪਣੇ ਕੰਮਕਾਰ ਕਰੋ। ਸਾਰੇ ਨੌਕਰ ਚਾਕਰ ਕੰਮਕਾਰ ਤੇ ਭੇਜਤੇ। ਉਹਨੇ ਗੱਡੀ 'ਚੋਂ ਵੇਖੀ ਉਹੀ ਬੋਰੀ ਚੁੱਕੀ ਦੁੰਬੇ ਵਾਲੀ, ਉਹਨੇ ਟੋਏ 'ਚ ਸਿੱਟਤੀ। ਹੁਣ ਉਹਦੇ ਹਿਸਾਬ ਨਾਲ ਇਹੀ ਕਿ ਲਾਸ਼ ਹੀ ਮੈਂ ਦਫਨ ਕਰਨ ਦਿਆਂ। ਉਹ ਜਿਹੜਾ ਪਿਓ ਦਾ ਬੇਲੀ ਸੀ ਉਹਨੇ ਦਫਨ ਕਰਕੇ ਕੋ ਤਾਰਾਂ ਵਿੱਚ ਥੋੜ੍ਹੀਆਂ ਜਿਹੀ 2-4 ਤਾਰਾਂ ਨਾਲ ਰੱਖਤੀਆਂ ਤਾਂ ਕਿ ਬੰਦਿਆਂ ਨੂੰ ਪਤਾ ਚੱਲੇ ਕਿ ਤਾਰਾਂ ਤੂਰਾਂ ਹੀ ਸੀ। ਕੋ 2-4 ਘੰਟਿਆਂ ਬਾਅਦ ਬੰਦੇ ਆ ਗਏ। ਜਦੋਂ ਬੰਦੇ ਆਏ, ਮੁਲਾਜ਼ਮ ਆਏ, ਉਹਨਾਂ ਨੇ ਕਿਹਾ ਚੌਧਰੀ ਸਾਹਿਬ ਟੋਇਆ ਕੱਢਿਆ ਸੀ, ਖਿਆਲ ਸੀ? ਕਹਿੰਦਾ ਆਹੋ ਯਾਰ ਇੱਥੇ ਤਾਰਾਂ ਤੂਰਾਂ ਸੀਗੀਆਂ, ਮੈਂ ਉਹ ਸੈੱਟ ਸੁੱਟ ਕਰਨੀਆਂ ਸੀਗੀਆਂ ਤੇ ਉਹ ਕਰਾਤੀਆਂ। ਉਹਨਾਂ ਨੇ ਕਿਹਾ ਠੀਕ ਹੈ ਜੀ, ਗੱਲ ਮੁੱਕ ਗਈ। ਉਹਨੇ ਹੁਣ ਉਹ ਪੁੱਤਰੀ ਆਪਣੇ ਨੂੰ ਕਹਿੰਦਾ ਪਿਆ, ਉਹ ਯਾਰ ਦੇ ਬੇਲੀ ਨੂੰ ਕਹਿੰਦਾ ਪਿਆ, ਕਹਿੰਦਾ ਪੁੱਤ ਤੂੰ ਇੱਥੇ ਹੁਣ ਜਿੰਨੇ ਦਿਨ ਨੇ ਨਾ ਉੱਥੇ ਕੋਈ ਰੌਲਾ ਠੰਡਾ ਪੈਂਦਾ, ਉਨੇ ਦਿਨ ਤੂੰ ਮੇਰੇ ਲਾਗੇ ਰਹਿ ਇੱਥੇ, ਜਦੋਂ ਰੌਲਾ ਠੰਡਾ ਹੋ ਗਿਆ ਤੂੰ ਵਾਪਸ ਚੱਲ ਜੀ। ਕੋਈ 8-10 ਦਿਨਾਂ ਬਾਅਦ ਉਹ ਵਾਪਸ ਗਿਆ। ਪਿਓ ਆਪਣੇ ਕੋਲ ਜਾ ਕਹਿੰਦਾ ਹਾਂ ਵੀ ਪਿਓ ਦਾ ਕਹਿੰਦਾ ਮੁੰਡੇ ਦਾ ਵੀ ਸੁਣਾ ਵੀ ਬੇਲੀਆ ਪੁੱਤਰਾ ਕਿੱਦਾਂ ਮੇਰੇ ਯਾਰ ਦਾ ਵਰਤਾਓ ਸੀ, ਕੀ ਉਹਨੇ ਕੀਤਾ? ਉਹਨੇ ਕਿਹਾ ਅੱਬਾ ਜੀ ਮੈਂ ਉਹਨੂੰ ਦੱਸਿਆ ਫਲਾਣੇ ਦਾ ਪੋਤਾ, ਉਹਨੇ ਗੱਡੀ ਅੰਦਰ ਲੈ ਆਂਦੀ, ਮੈਂ ਦੱਸਿਆ ਮੇਰੇ ਕੋਲੋਂ ਬੰਦਾ ਕਤਲ ਹੋ ਗਿਆ, ਉਹਨੇ ਨਾਲ ਹੀ ਇੱਥੇ ਦਫਨਾ ਦਿੱਤਾ। ਉਹਨੇ ਕਿਹਾ ਸੁਣਾ। ਫਿਰ ਯਾਰ ਤਾਂ ਹੋਏ ਨਾ, ਜਿਹੜੇ ਯਾਰ ਔਖੇ ਟਾਈਮਾਂ 'ਚ ਕੰਮ ਆਉਣ ਉਹਨੂੰ ਯਾਰ ਕਹਿੰਦੇ। ਤੇਰੇ ਨਾਲ ਤਾਂ ਔਖੇ ਟਾਈਮ 'ਚ ਕੋਈ ਖੜਾ ਹੀ ਨਹੀਂ ਹੋਇਆ। ਤੇ ਸੱਜਣੋ ਗੱਲ ਤੁਸੀਂ ਸਮਝ ਹੀ ਗਏ ਹੋਣੇ ਵੀ ਯਾਰ ਮਾਰ ਕਿੰਨੀ ਭੈੜੀ ਆ।